ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ। ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ 'ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ, ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ। ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ Paytm, Google Pay, PhonePe ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ, ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ
ट्रस्ट के अकाउंट दे विच पा सकते हो। ये मेरी बेनती मोढे नाल मोढा जोड़ के आओ इस मुहिम दे विच शामिल होइए। वाहिगुरू जी का खालसा, वाहिगुरू जी की फतेह। किसे नू दुख ना दिओ, ना दिओ किसे नू दुख है जी। हर डाली नू ना तोड़ो वृक्ष नालों, किसे नू ना दिओ दुख। हर डाली नू भी ना तोड़ो वृक्ष नालों, क्योंकि उत्थे भी परमात्मा दा वास है। आखो धन गुरु रामदास जी। गुरु रामदास जी। बनस्पति भी ओदी बनाई है, इंसान भी ओदे बनाए ने, जी जंत ओदे पैदा कीते ने। इस करके किसे नू दुख ना दिओ। ते एक चीज ध्यान विच रखियो, किसे नू दुख ना दिओ, पीड़ा ना दिओ। क्योंकि एक तरफ असी दूजियां नू पीड़ा देने आ, दुख देने आ, ते दूजे तरफ असी मंदिर विच जाके गुरु घर दे विच अरदास करदे आ, प्रार्थना करदे आ। ते सच्ची गल है, ये प्रार्थना कबूल नहीं होण लगी, ये झूठी दी झूठी रह जानी। आखो धन गुरु रामदास जी। गुरु रामदास जी। एक पासे ते तू उन्हां दा दिल दुखाया जिन्हां दे अंदर गुरु रामदास वसदा है, बाबा दीप सिंह वसदा है। उन्हां नू दुख दिता, तकलीफ दिती, पीड़ा दिती, ते दूजे पासे अपने लिए सुख मंगण वास्ते जाना, महाराज मैनू सुख दिओ। ये ते अरदास झूठी दी झूठी रह जानी हो। आखो धन गुरु रामदास जी। गुरु रामदास जी। प्यार न लखो न जी धन बाबा दीप सिंह जी, धन बाबा दीप सिंह जी, धन गुरु रामदास जी। 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 अगली गल सुनियो, फिर आपां सारे रल के शब्द पढ़ांगे। किसी ने बड़ी प्यारी गल कही है, कहंदे मैं दूजियां दी दृष्टि विच, दूजियां दी निगाह विच की आ। यह महत्वपूर्ण गल नहीं। लोग मैनू की समझते ने, लोग मेरे बारे की सोचते ने, ये एडी मैने नहीं रखदी गल। मैं दूजियां दी दृष्टि विच की आ, ये गल महत्व नहीं रखदी। महत्व केड़ी गल रखदी है कि मैं अपनी दृष्टि विच की आ, मैं अपनी निगाह विच की आ। आखो धन गुरु रामदास जी। धन गुरु रामदास जी। मैं अपनी निगाह विच सही आ कि नहीं सही, बस आ चीज ध्यान विच रखिया करो। दूजियां दी परवाह नहीं, वो जो मर्जी सोची जाण। सोचन वालियां ने ते एडी घटिया सोच रखी, बाबे नानक नूं भी पत्थर मारते सी। कोई फड़ नहीं सकता किसी दी सोच नूं। सोचन वालियां ने ते एडी घटिया सोच रखी। प्यारिओ, कबीर साहब नूं, नामदेव नूं, केड़े भगत प्यारे नूं बुरा भला नहीं किया है जी, पर वो अपनी मस्त चाल चलते रहे। महत्व ये नहीं रखदी गल कि दूजियां दी दृष्टि विच मैं की आ। महत्व ये रखदी कि मैं अपनी निगाह विच की आ, अपनी निगाह विच ठीक हाँ कि नहीं। बस आ सोचिया करो है जी, आ सोचिया करो। मैं अगे भी एक दिन 2-3 दिन पहले बेनती कीती सी, लोग साडे बारे की सोचते ने, कोई मैंने नहीं रखदी गल। मैं की है मैनू पता है, मेरे अंदर नू पता है चीज। मैं किन्नियां नाल चंगा कीता, किन्नियां नाल बुरा कीता, मैं किन्ना बुरा वां किन्ना चंगा वां, ये भी मैनू पता है। मैनू भी पता है ते ओनू भी पता है, मेरे मालक नू है जी। किसे नू दलीलां पीलां देण दी लोड़ नहीं। जे लोकी बिना वजह तो तुहाडीआं गल्लां बनाउंदे ना, एवें बिना वजह तो स्पष्टीकरण ना दिया करो। ਜਿਹੜਾ ਚੰਗਾ ਟਾਈਮ ਤੁਹਾਡਾ ਜਾ ਰਿਹਾ ਨਾ, ਉਹਨੂੰ ਸਿਮਰਨ ਵਿੱਚ, ਬੰਦਗੀ ਵਿੱਚ ਬਤੀਤ ਕਰੋ। ਲੋਕਾਂ ਨੂੰ ਸਪਸ਼ਟੀਕਰਨ ਦੇਣ ਵਿੱਚ ਨਹੀਂ। ਤਾਂ ਕਰਕੇ ਮੈਂ ਇਦਾਂ ਗੱਲ ਕਰਦੀ ਸੀ ਜੀ, ਤਾਂ ਹੋ ਗਿਆ। ਤੁਸੀਂ ਸਹੀ ਹੋ ਨਾ, ਬਸ ਦੈਟਸ ਆਲ। ਬਸ ਸਹੀ ਤੇ ਸਹੀ, ਮੈਂ ਸਹੀ ਆ, ਮੈਨੂੰ ਪਤਾ ਹੈ, ਮੇਰੇ ਮਾਲਕ ਨੂੰ ਪਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਪ ਸਵਰੋ, ਪਰਿਵਾਰ ਸਵਾਰੋ, समाज आपे ही सवर जाएगा।
प्यार नाल सारे फतेह बुलाओ जी। वाहिगुरु जी का खालसा वाहिगुरु जी की फतेह। गुरु अर्जन देव पातशाह जी दे प्यारे मिठे बोल गुरु ग्रंथ साहिब जी दे 522 नंबर अंग दे उत्ते दर्ज। महिमा कही न जाए गुर समरथ देव, गुर पार ब्रह्म परमेसर, अपरंपर अलख अपेव। बड़े प्यार दे नाल सारे मेरे नाल पढ़ियो, कोई रस्ना मंझी न रहे। समरथ देव, गुर समरथ देव, गुर समरथ देव। महिमा कही न जाए, महिमा कही न जाए, गुर समरथ देव, गुर समरथ देव। बोलो गुर समरथ देव, गुर समरथ देव। धन गुरु रामदास जी, 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 धन गुरु रामदास
गुरु रामदास जी, गुरु रामदास जी, धन बाबा दीप सिंह जी। सो सतगुर तन तन जिन परम गढ़ तोड़िया, सो सतगुर तन तन जिन परम गढ़ तोड़िया, सो सतगुर पाहो जिन हर से जोड़िया, जिन हर से जोड़िया, जिन हर से जोड़िया, गुर समरथ देव, गुर समरथ देव, पढ़ो गुर समरथ देव, गुर समरथ देव, महिमा कहीं न जाए, महिमा कहीं न जाए, गुर समरथ देव, गुर समरथ देव, गुर समरथ देव, गुर समरथ दीप सिंह। नाम निधान अखुट गुर दे दारू, नाम निधान
गुर समरथ देव, गुर समरथ देव, गुर समरथ देव, गुर समरथ समरथ देव, गुर समरथ देव, गुर समरथ देव, गुर समरथ गुरु रामदास जी, गुरु रामदास जी, प्यार न लखो न जी धन बाबा अनखंडे वालिया। पाया नाम निधान बहुत खजाने पाया नाम निधान बहुत खजाने जितना जन्म अपार आप पहचाने, आप पहचाने, आप पहचाने, गुर समरथ देव, गुर समरथ देव, गुर समरथ देव, गुर समरथ देव, महिमा कहीं न जाए, महिमा कहीं न जाए, गुर समरथ देव, गुर समरथ देव, बोलो गुर समरथ देव, गुर समरथ देव, गुर पार परम परमेश्वर, अपरम पर अलख अपेव, गुर पार ब्रह्म परमेश्वर, अपरम पर अलख अपेव, अपरम पर अलख अपेव, अपरम पर अलख अपेव,
गुर समरथ देव, गुर समरथ देव, गुर समरथ देव, गुर समरथ सबसे दे आधार, सतगुर बचन कमावणे, सच्चाई हो विचार, बिन साधु संगत रत्या, माया मोह सब शार। गुर परमेश्वर पूजिए, मन तन लाए प्यार, मेरे साजन हर घर नाम समान, साधु संगत मन वसे, पूरन होवे काल। गुर समरथ अपार, गुर बड़ भागी दर्शन होए, गुर अगोचर निर्मला, गुर जे बड़े अवर न कोए। गुर करता गुर करणहार, गुर मुख सच्ची सोए, गुर ते बाहर किछ नहीं, गुर कीता लोड़े सो मोए। महिमा कहीं न जाए, महिमा कहीं न जाए, महिमा कहीं न जाए, महिमा कहीं न जाए। बोलो संगत जी, महिमा। गुर तीरथ गुर पार जात, गुर मनसा पूर्ण घात, गुर दाता हर नाम दे, उतरे सब संसार। गुर समरथ गुर निरंकार, गुर ऊंचा अगम अपार, गुर की महिमा अगम है, क्या कथे कथन खार। महिमा कहीं न जाए, महिमा कहीं न जाए, महिमा कहीं न जाए, महिमा कहीं न जाए। गज के महिमा। जितने फल मन बांछिए, तितने सतगुर पास, पूरब लिखे पावने, साच नाम दे रास। सतगुर सरणी आया, बाहुड़ नहीं विनाश, हर नानक कदे न विसरो, यो जियो पिंड तेरा साथ। महिमा कहीं न जाए, महिमा कहीं न जाए, महिमा कहीं न जाए, महिमा कहीं न जाए। बोलो गज के महिमा। तेरी महिमा तू है जाने, तेरी महिमा तू है जाने, तेरी महिमा तू है जाने, तेरी महिमा तू है बोलो। जाने। गुरु रामदास जी, 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 गुरु रामदास जी। गुरु रामदास जी। तेरी महिमा तू है जाने, अपना आप तू आप पछाणे।
हाँ बलिहारी संतन तेरे जिनका क्रोध लोभ पीठा जियो तेरी महिमा जी महिमा तेरी महिमा तू है जाने महिमा कहीं न जाए महिमा कहीं न जाए महिमा कहीं न जाए, महिमा कहीं न जाए। बोलो महिमा गुर की महिमा क्या कहा गुर की महिमा क्या कहा गुर विवेक सत सर ओ आद जुगाती जुगे जुग पूरा परमेश्वर महिमा कहीं न जाए महिमा कहीं न जाए महिमा कहीं न जाए, महिमा कहीं न जाए। सच के महिमा गुरु गुरु गुर कर मन मोर गुरु बिना मैं नाही होर गुर की टेक रहो दिन रात जाकी कोई ना मेटे दात गुर परमेश्वर को जान एक जान जो तिस पावे सो परवान महिमा कहीं न जाए महिमा कहीं न जाए महिमा कहीं न जाए, महिमा कहीं न जाए। बोलो महिमा गुर की महिमा कथन न जाए पार परम करे रया समाए कहो नानक जाके पूरे पा गुर चरणी ताका मन लाग महिमा कहीं न जाए महिमा कहीं न जाए महिमा कहीं न जाए, महिमा कहीं न जाए। बोलो महिमा सतगुर की महिमा सतगुर जाने सतगुर की महिमा सतगुर जाने जो किश करे सो अपन पाने महिमा कहीं न जाए महिमा कहीं न जाए महिमा कहीं न जाए, महिमा कहीं न सारी संगत महिमा महिमा कहीं न जाए महिमा कहीं न जाए महिमा महिमा कहीं न जाए गुर समरथ देव गुर समरथ देव गुर समरथ देव, गुर समरथ महिमा कहीं न जाए महिमा कहीं
गुर समरथ देव गज के गुर समरथ देव गुर समरथ देव धन गुरु रामदास जी धन गुरु रामदास जी धन गुरु रामदास जी धन गुरु रामदास जी जी बाबा दीप सिंह जी बाबा दीप सिंह जी जी बाबा दीप सिंह जी बाबा दीप सिंह जी धन गुरु रामदास जी धन गुरु रामदास जी धन गुरु रामदास जी धन गुरु रामदास जी गुरु वाहे 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 गुरु करो अपनी अपनी बेनतियां वाहे गुरु 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 परमेश्वर रब गुरु रामदास जी के जीवन दे विचों एक बड़ी प्यारी जी बात मैं सांझी करन लगा जिदे नाल साडा भला होएगा। आखो धन गुरु रामदास जी, धन गुरु रामदास जी। साडा भला नहीं होएगा, कल्ला साडियां कुल्लां दा भी उधार हो जाएगा।
ਹੈ ਜੀ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਸ ਸਮਰੱਥ ਦਾਤੇ ਨੇ ਬੜੀ ਵੱਡੀ ਸੁਮਤ ਪਾਈ। ਗੁਰੂ ਰਾਮਦਾਸ ਜੀ ਦੇ ਕੋਲ ਬ੍ਰਹਮਦਾਸ, ਡੁੱਗਰਦਾਸ, ਦੀਪਾ ਜੇਠਾ, ਤੀਰਥਾ, ਸਹਿਸੌਰ ਤੇ ਬੋਲਾ, ਇਹ ਕੁਝ ਸਿੱਖ ਆਏ ਤੇ ਆ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਨਮਸਕਾਰ ਕਰਕੇ ਮਾਲਕ ਪਿਤਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਨੇ। ਪਿਤਾ ਜੀ, ਅਸੀਂ ਤੁਹਾਡੀ ਸ਼ਰਨ ਆਏ ਹਾਂ। ਬੜੇ ਪਿਆਰੇ ਬੋਲ ਨੇ, ਅਸੀਂ ਤੁਹਾਡੀ ਸ਼ਰਨ ਆਏ ਹਾਂ, ਤੁਹਾਡੀ ਸ਼ਰਨ 'ਚ ਆਏ ਹਾਂ। ਤੇ ਮਹਾਰਾਜ ਕਿਰਪਾ ਕਰਕੇ ਦੱਸੋ ਸਾਡਾ ਉਧਾਰ ਕਿਵੇਂ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਡਾ ਉਧਾਰ ਕਿਵੇਂ ਹੋਵੇ, ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ। ਤੇ ਉਸ ਵੇਲੇ ਮਾਲਕ ਪਿਤਾ ਜੀ ਨੇ ਇਹਨਾਂ ਨੂੰ ਗਾਹਕ ਸਮਝ ਕੇ, ਕਿਉਂਕਿ ਚੀਜ਼ ਦਾ ਅਧਿਕਾਰੀ ਕੋਈ ਹੋਵੇ ਤਾਂ ਹੀ ਉਹ ਚੀਜ਼ ਦੇਣ ਦਾ ਆਨੰਦ ਆਉਂਦਾ ਹੈ। ਮਹਾਰਾਜ ਨੇ ਇਹਨਾਂ ਨੂੰ ਅਧਿਕਾਰੀ ਸਮਝ ਕੇ, ਗਾਹਕ ਸਮਝ ਕੇ ਆਪਣੇ ਮੁਖਾਰ ਬਿੰਦ ਤੋਂ ਕੁਝ ਬਚਨ ਇਹਨਾਂ ਦੀ ਝੋਲੀ 'ਚ ਪਾਏ। ਅਸਲੀਅਤ 'ਚ ਉਹਨਾਂ ਦੀ ਨਹੀਂ, ਸਾਡੀ ਵੀ ਝੋਲੀ 'ਚ ਪਾਏ। ਅਸੀਂ ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ ਨਾ, ਆਹ ਬਚਨ ਪੱਲੇ ਨਾਲ ਬੰਨਿਓ। ਇਹ ਬਚਨ ਕੀ ਕੀਤਾ, ਮੈਂ ਕੇਵਲ ਟੂਕ ਮਾਤਰ ਇਸ਼ਾਰਾ ਦੇਣਾ, ਕਿਸੇ ਗੱਲ ਦੀ ਡਿਟੇਲ 'ਚ ਨਹੀਂ। ਮਹਾਰਾਜ ਉਹ ਸਿੱਖ ਕਹਿੰਦੇ, ਸਤਿਗੁਰੂ ਅਸੀਂ ਤੁਹਾਡੀ ਸ਼ਰਨ ਆਏ ਆ, ਸਾਡਾ ਉਧਾਰ ਕਿਵੇਂ ਹੋਵੇ। ਤੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀ ਕੀਤੇ, ਕਹਿੰਦੇ ਤੁਸੀਂ ਆਪਣਾ ਮਨ, ਤੁਸੀਂ ਆਪਣੇ ਮਨ ਚੋਂ ਅਹੰਕਾਰ ਦਾ ਤਿਆਗ ਕਰਨਾ ਹੈ ਜੀ। ਤੁਸੀਂ ਆਪਣੇ ਮਨ ਦਾ ਅਹੰਕਾਰ ਤਿਆਗਣਾ। ਪਹਿਲੀ ਗੱਲ ਇਹ ਕਹੀ, ਆਪਣੇ ਮਨ ਦਾ ਅਹੰਕਾਰ, ਕਿਉਂਕਿ ਇਹੋ ਹੀ ਸਭ ਤੋਂ ਵੱਡੀ ਦੀਵਾਰ ਹੈ ਸਿੱਖ ਤੇ ਗੁਰੂ ਦੇ ਮਿਲਾਪ ਵਿੱਚ। ਮਹਾਰਾਜ ਨੇ ਪੀਰ ਬੁੱਧੂ ਸ਼ਾਹ ਨੂੰ ਵੀ ਕਿਹਾ ਸੀ ਨਾ, ਜਦੋਂ ਉਹਨੇ ਪੁੱਛਿਆ ਮਹਾਰਾਜ ਖੁਦਾ ਦੇ ਬੰਦੇ ਦਾ ਮਿਲਾਪ ਕਿਵੇਂ, ਤੇ ਮਹਾਰਾਜ ਨੇ ਇੰਨੀ ਗੱਲ ਕਹੀ ਸੀ, ਹਉ ਹੂਆ ਖੁਦਾ ਹੁਆ। ਅੰਦਰੋਂ ਅਹੰਕਾਰ ਮਿਟ ਗਿਆ, ਬੰਦੇ ਵਿੱਚ ਖੁਦਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਜੋ ਕੁਝ ਮਰਜ਼ੀ ਹੋ ਜੇ, ਨਿਮਾਣੇਪਨ ਦਾ ਚੋਲਾ ਨਹੀਂ ਲਾਉਣਾ ਕਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਿਮਰਤਾ ਦੇ ਵਿੱਚ, ਨਿਮਰਤਾ ਦਾ ਗਹਿਣਾ ਪਾ ਕੇ ਰੱਖਣਾ ਹਰ ਵੇਲੇ, ਹਰ ਵੇਲੇ। ਮਹਾਰਾਜ ਨੇ ਪਹਿਲਾ ਬਚਨ ਕੀਤਾ, ਤੁਸਾਂ ਆਪਣੇ ਮਨ ਦਾ ਅਹੰਕਾਰ ਤਿਆਗਣਾ। ਇੱਕ ਇੱਕ ਗੱਲ ਦੀ ਡਿਟੇਲ 'ਚ ਜਾਵਾਂ, ਕਿੰਨੇ ਕਿੰਨੇ ਘੰਟੇ ਬੋਲ ਸਕਦਾ ਗੁਰੂ ਜੀ ਦੀ ਮਿਹਰ ਨਾਲ, ਪਰ ਸਮਾਂ ਉਤੋਂ ਤਾਂ ਜਾਣਾ ਮੇਰਾ ਸੁਭਾਅ ਨਹੀਂ, ਸਭ ਨੂੰ ਪਤਾ। ਅਗਲੀ ਗੱਲ ਮਹਾਰਾਜ ਜੀਆਂ ਨੇ ਕਹੀ, ਜੋ ਸਿੱਖ ਤੁਹਾਡੇ ਪਾਸ ਆਵੇ, ਆਪੋ ਆਪਣਿਆਂ ਘਰਾਂ ਦੇ ਵਿੱਚ ਉਹਨਾਂ ਦੀ ਸੇਵਾ ਕਰਨੀ। ਤੁਹਾਡੇ ਕੋਲ ਕੋਈ ਸਿੱਖ ਆ ਗਿਆ, ਤੁਹਾਡੇ ਇਲਾਕੇ ਵਿੱਚ ਕਿਤੇ ਰਹਿਣ ਦਾ ਪ੍ਰਬੰਧ ਨਹੀਂ, ਆਪਣੇ ਘਰ ਬੁਲਾ ਕੇ ਉਹਨਾਂ ਦੀ ਭਾਵਨਾ ਦੇ ਨਾਲ ਸੇਵਾ ਕਰਨੀ। ਕਿੱਡਾ ਪਿਆਰਾ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਇਹ ਮੈਸੇਜ ਏ। ਉਹ ਨਫ਼ਰਤ ਦੀਆਂ ਦੀਵਾਰਾਂ ਨੂੰ ਢਾ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਲਾਣਾ ਫਲਾਣੀ ਸੰਪਰਦਾਇ ਦਾ ਬੰਦਾ, ਫਲਾਣਾ ਫਲਾਣੀ ਸੰਪਰਦਾਇ ਦਾ ਬੰਦਾ, ਉਹਨੇ ਉੱਥੋਂ ਅੰਮ੍ਰਿਤ ਛਕਿਆ, ਉਹਨੇ ਉੱਥੋਂ ਛਕਿਆ, ਉਹਨੇ ਆਹ ਪੱਗ ਬੰਨੀ, ਉਹਨੇ ਆਹ ਪੱਗ ਬੰਨੀ। ਭੁੱਲਣਾ ਸਭ ਦਾ ਬਾਪ ਇੱਕੋ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਐਵੇਂ ਵੈਰ ਦੀਆਂ ਕੰਧਾਂ ਖੜੀਆਂ ਨਾ ਕਰਿਆ ਕਰੋ, ਪੈਰ ਦੀਆਂ ਕੰਧਾਂ ਨਹੀਂ। ਇਹ ਵੈਰ ਦੀਆਂ ਕੰਧਾਂ ਨੂੰ ਢਾਉਣ ਦਾ ਅਗਲਾ ਸੰਦੇਸ਼ ਮਹਾਰਾਜ ਕਹਿੰਦੇ, ਜੋ ਸਿੱਖ ਤੁਹਾਡੇ ਪਾਸ ਆਵੇ, ਆਪੋ ਆਪਣਿਆਂ ਘਰਾਂ ਵਿੱਚ ਉਹਨਾਂ ਦੀ ਸੇਵਾ ਕਰਨੀ। ਤੇ ਅਗਲੀ ਗੱਲ ਉਹ ਵੀ ਬੜੀ ਪਿਆਰ ਵਾਲੀ, ਕਹਿੰਦੇ ਜੇ ਬਹੁਤੀ ਕਾਮਨਾ ਹੋਵੇ। ਹੁਣ ਸਿੱਖ ਆਇਆ ਤੁਹਾਡੇ ਘਰ ਵਿੱਚ, ਉਹਨੂੰ ਕਿਸੇ ਚੀਜ਼ ਦੀ ਬਹੁਤੀ ਲੋੜ ਹੈ। ਕਹਿੰਦੇ ਜੇ ਬਹੁਤੀ ਕਾਮਨਾ ਹੋਵੇ, ਸੋ ਸਭਨਾ ਰਲ ਕੇ
ਉਹਦੇ ਕਾਰਜ ਨੂੰ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਭਨਾਂ ਨੇ ਰਲ ਕੇ ਅਰਦਾਸ ਕਰਨੀ ਤੇ ਉਹਦੇ ਕਾਰਜ ਨੂੰ ਕਰ ਦੇਣਾ। ਇਹ ਮਹਾਰਾਜ ਨੇ ਬਚਨ ਕੀਤਾ। ਹੁਣ ਮੰਨ ਲਓ ਕੋਈ ਲੋੜਵੰਦ ਸਿੱਖ ਆ ਗਿਆ, ਇੱਕ ਤੇ ਉਹਦੇ ਭਲੇ ਦੀ ਅਰਦਾਸ ਤੇ ਸਾਰੇ ਰਲ ਮਿਲ ਕੇ ਉਹਦੇ ਕਾਰਜ ਨੂੰ ਸਿਰੇ ਲਾਉਣ ਦਾ ਯਤਨ ਕਰਨਾ, ਉਹਦੇ ਕੰਮ ਨੂੰ ਗਾਂਹ ਵਧਾਉਣ ਦਾ ਯਤਨ ਕਰਨਾ, ਕੰਮ ਵਿੱਚ ਵਿਘਨ ਨਹੀਂ ਪਾਉਣਾ, ਉਹਦੇ ਕੰਮ ਨੂੰ ਰਾਸ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਉਹਦਾ ਕਾਰਜ ਕਰ ਦੇਣਾ। ਹਰ ਹਾਲ ਦੇ ਵਿੱਚ ਕਾਰਜ ਕਰ ਦੇਣਾ। ਮੰਨ ਲਓ ਕੋਈ ਸਿੱਖ ਆ ਗਿਆ, ਮੇਰੀ ਬੱਚੀ ਦੀ ਸ਼ਾਦੀ ਹੈ, ਗਰੀਬੀ ਬੜੀ ਹੈ, ਆ ਗਿਆ ਤੁਹਾਡੇ ਕੋਲ ਸਮਰੱਥਾ ਹੈ, ਦਸਵੰਧ ਵਿੱਚੋਂ ਉਹਦੀ ਬੱਚੀ ਦੀ ਸ਼ਾਦੀ ਕਰਾ ਦਿਓ। ਹੁਣ ਨਹੀਂ ਸਮਰੱਥਾ, ਮੰਨ ਲਓ ਤੁਹਾਡੇ ਕੋਲ ਮਸਾਂ ਆਈ ਚਲਾਈ ਤੁਹਾਡੀ ਵੀ ਚੱਲਦੀ ਹੈ, ਪਰ ਤੁਸੀਂ 50 ਬੰਦਿਆਂ ਨੂੰ ਜਾਣਦੇ ਹੋ, ਆਲੇ ਦੁਆਲੇ ਵਾਲਿਆਂ ਨੂੰ ਜਾਣਦੇ ਹੋ, ਜਿਹੜੇ ਤੁਹਾਡੀ ਗੱਲ ਮੰਨ ਸਕਦੇ ਨੇ, ਉਹਨਾਂ ਨੂੰ ਬੇਨਤੀ ਕਰੋ ਬਈ ਮੈਂ ਇੰਨਾ ਯੋਗਦਾਨ ਪਾ ਰਿਹਾ, ਕਰ ਕਿਰਪਾ ਤੂੰ ਵੀ ਹਿੱਸਾ ਪਾ ਦੇ। ਇਹਦੀ ਧੀ ਦਾ ਨਹੀਂ, ਸਾਡੀ ਧੀ ਦਾ ਵਿਆਹ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਤੇ ਅਗਲਾ ਬਚਨ ਕੀਤਾ, ਕਹਿੰਦੇ ਜਿੱਥੇ ਸਾਧ ਸੰਗਤ ਕਥਾ ਕੀਰਤਨ ਹੋਵੇ, ਉੱਥੇ ਦੋਨੋਂ ਵੇਲੇ ਚੱਲ ਕੇ ਜਾਵਣਾ। ਜਿਹੜਾ ਤੁਸੀਂ ਚੱਲ ਚੱਲ ਕੇ ਆਉਂਦੇ ਹੋ ਨਾ, ਇਹ ਮਹਾਰਾਜ ਗੁਰੂ ਰਾਮਦਾਸ ਜੀ ਬੜੇ ਖੁਸ਼ ਹੁੰਦੇ ਜੇ। ਕਹਿੰਦੇ ਜਿੱਥੇ ਸਾਧ ਸੰਗਤ ਕਥਾ ਕੀਰਤਨ ਹੋਵੇ, ਤਿੱਥੇ ਦੋਨੋਂ ਵੇਲੇ ਚੱਲ ਕੇ ਜਾਵਣਾ ਤੇ ਆਪਣੇ ਪਿੰਡ ਵਿੱਚ ਧਰਮਸ਼ਾਲ ਬਣਾਉਣੀ, ਭਾਵ ਗੁਰਦੁਆਰਾ ਬਣਾਉਣਾ। ਦੋਨੋਂ ਵੇਲੇ ਸਤਸੰਗ ਹੋਵੇ। ਮੰਨ ਲਓ ਜਦ ਤੱਕ ਆਪਣੇ ਇਲਾਕੇ 'ਚ ਗੁਰਦੁਆਰਾ ਨਹੀਂ, ਜਿੱਥੇ ਵੀ ਸੰਗਤ ਮਿਲੇ ਦੋਵੇਂ ਵੇਲੇ ਭੱਜ ਭੱਜ ਕੇ ਜਾਣਾ, ਭੱਜ ਭੱਜ ਕੇ। ਐਵੇਂ ਨਹੀਂ ਮੈਂ ਖਵਾਵਾਂ 'ਚ ਗੱਲਾਂ ਕਰਦਾ, ਤੁਸੀਂ ਆ ਜਾਓ ਅੰਮ੍ਰਿਤ ਵੇਲੇ, ਗੁਰੂ ਰਾਮਦਾਸ ਕਿਰਪਾ ਕਰਨਗੇ, ਬੰਧਨ ਕੱਟ ਦੇਣਗੇ। ਇਹ ਗੁਰੂ ਰਾਮਦਾਸ ਜੀ ਦੇ ਇਸ਼ਾਰੇ ਨੇ, ਕੋਈ ਮੈਂ ਆਪਣੇ ਕੋਲੋਂ ਨਹੀਂ ਗੱਲਾਂ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਜਦੋਂ ਸੰਗਤ ਵਿੱਚ ਸਿੱਖ ਚੱਲ ਚੱਲ ਕੇ ਜਾਵਦਾ ਹੈ ਨਾ, ਉਹਦੇ ਮਾੜੇ ਕਰਮਾਂ ਦੀਆਂ ਲੀਕਾਂ ਗੁਰੂ ਰਾਮਦਾਸ ਜੀ ਮਿਟਾਉਣ ਲੱਗ ਪੈਂਦੇ ਨੇ। ਸਤਿ ਸ੍ਰੀ ਅਕਾਲ। ਤੇ ਅਗਲੀ ਗੱਲ, ਜਿਹੜਾ ਬਚਨ ਤੁਸੀਂ ਕਮਾ ਰਹੇ ਹੋ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ, ਕਹਿੰਦੇ ਪਿਛਲ ਰਾਤ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦਾ ਨਾਮ ਜਪਣਾ ਤੇ ਅੰਮ੍ਰਿਤ ਵੇਲੇ ਗੁਰੂ ਦੇ ਦਰਸ਼ਨ ਕਰਨੇ। ਅੰਮ੍ਰਿਤ ਵੇਲੇ ਗੁਰੂ ਦੇ ਦਰਸ਼ਨ, ਵਾਹਿਗੁਰੂ ਦਾ ਨਾਮ ਜਪਣਾ। ਮਹਾਰਾਜ ਇਹਦੇ ਨਾਲ ਹੋਏਗਾ ਕਿ ਸਤਿਗੁਰਾਂ ਨੇ ਫਿਰ ਬਾਣੀ 'ਚ ਵੀ ਮੋਹਰ ਲਾਈ, ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਨ ਵੀ ਤਨ ਵੀ, ਮੈਨੂੰ ਯਾਦ ਹੈ ਅਜੇ ਤੱਕ ਅਸੀਂ ਛੋਟੇ ਛੋਟੇ ਹੁੰਦੇ ਸਾਂ, ਹੁਣ ਮੇਰੀ ਉਮਰ 45 ਸਾਲ ਹੈ, ਤੇ ਇਹ ਸਮਝ ਲਓ 15-16 ਸਾਲ ਦੀ ਉਮਰ ਦੇ ਕਰੀਬ ਦੀ ਗੱਲ ਸੁਣਾ ਰਹੇ ਆ। 30 ਸਾਲ ਪੁਰਾਣੀ, ਅਸੀਂ ਛੋਟੇ ਛੋਟੇ ਹੁੰਦੇ ਸਾਂ। ਸਾਰਿਆਂ ਨੇ ਰਾਤੀ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਜਾ ਕੇ ਸੌਣਾ, ਉੱਥੇ ਆਰਾਮ ਕਰਨਾ। ਸਵੇਰੇ ਅੰਮ੍ਰਿਤ ਵੇਲੇ ਜਿਹੜੀ ਅੰਦਰ ਇਸ਼ਨਾਨ ਦੀ ਸੇਵਾ ਹੁੰਦੀ ਨਾ, ਅਸੀਂ 15-20 ਮੈਂਬਰ ਹੋਣੇ ਤੇ ਉਹ ਇਸ਼ਨਾਨ ਦੀ ਸੇਵਾ ਕਰਨੀ, ਅੰਦਰ ਸਾਰੀ ਉਹ ਸੇਵਾ ਕਰਨੀ, ਜਲ ਨਾਲ ਧੋਣਾ, ਸਥਾਨ ਨੂੰ ਪੋਚਾ ਮਾਰਨਾ, ਰੋਕਟ ਹੱਥ 'ਚ ਫੜੇ ਹੋਣੇ, ਉਸ ਸੇਵਾ ਥੱਲੇ ਸਰੋਵਰ 'ਚੋਂ ਜਲ ਕੱਢ ਕੱਢ ਕੇ ਵੱਡਾ ਹਾਲ ਜਿਹੜਾ, ਉਹਦੀ ਸੇਵਾ, ਇਦਾਂ ਭੱਜ ਭੱਜ ਕੇ ਸੇਵਾ। ਤੇ ਉਹਨਾਂ ਦਿਨਾਂ ਦੇ ਵਿੱਚ ਭਰ ਸਰਦੀ 'ਚ ਵੀ ਨਾ, ਜਿਹੜੇ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਗਏ ਉਹਨਾਂ ਨੂੰ ਪਤਾ ਹੈ, ਜਿੱਥੇ ਸੁਖਾਸਨ ਸਾਹਿਬ ਹੈ ਨਾ ਪਿੱਛੇ, ਜਦੋਂ ਗੁਰੂ ਸਾਹਿਬ ਜੀ ਬਿਰਾਜਮਾਨ ਅਸੀਂ ਕਰਦੇ ਹਾਂ, ਉਧਰਲੇ ਪਾਸੇ ਜਦੋਂ ਤੁਸੀਂ ਇਧਰੋਂ ਖਲੋ ਕੇ ਦਰਸ਼ਨ ਕਰੋਗੇ, ਖੱਬੇ ਹੱਥ ਬੰਬੀ ਲੱਗੀ ਹੈ, ਅਜੇ ਵੀ ਉਹ ਮੋਟਰ ਲੱਗੀ ਹੈ। ਸਰਦੀਆਂ ਦੇ ਵਿੱਚ ਖੁੱਲੇ ਅਸਮਾਨ ਦੇ ਵਿੱਚ ਉਹ ਮੋਟਰ ਦੇ ਪਾਣੀ ਦੇ ਵਿੱਚ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ, ਗਰਮ ਪਾਣੀ ਨਹੀਂ, ਠੰਡੇ ਪਾਣੀ ਨਾਲ ਭਰ ਸਰਦੀ 'ਚ ਨਹਾਉਣਾ। ਮੈਂ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਕਹਿ ਰਿਹਾ, ਜਿੰਨੇ ਸਾਲ ਵੀ ਬਾਪੂ ਜੀ ਨੇ ਸੇਵਾ ਲਈ ਹੈ ਨਾ, ਕਿਸੇ ਵੀ ਪ੍ਰੇਮੀ ਦੇ ਕੋਲ ਕੋਈ ਰੋਗ ਨਹੀਂ ਆ ਸਕਿਆ ਹੈ ਜੀ, ਕੋਈ ਬਿਮਾਰੀ ਨਹੀਂ ਲੱਗੀ, ਕੋਈ ਰੋਗ ਨਹੀਂ ਆਇਆ। ਆਇਆ ਵੀ ਤੇ ਮਹਾਰਾਜ ਨੇ ਸੂਲੀ ਦਾ ਕੰਡਾ ਬਣਾ ਕੇ ਕੱਟ ਦਿੱਤਾ ਸਭ ਦਾ। ਮੈਂ ਨਹੀਂ ਕਹਿੰਦਾ ਠੰਡੇ ਪਾਣੀ ਨਾਲ ਨਹਾਓ, ਮੈਂ ਇੱਕ ਗੱਲ ਕਰ ਰਿਹਾ ਕਿ ਜਦੋਂ ਪਿਆਰ ਦੇ ਵਿੱਚ ਤੁਸੀਂ ਇਸ਼ਨਾਨ ਕਰਦੇ ਹੋ ਨਾ ਅੰਮ੍ਰਿਤ ਵੇਲੇ,
इशनान करन तो बाद बाणी नाल जुड़ जाते हो। बाणी दी एक एक पंक्ति 3 काल 7 कहंदे कर इशनान सिमर प्रभ अपना मन तन भए अरोगा। मन भी अरोग तन भी अरोग ते कोट बिघन लाथे प्रभ सरना प्रगटे भले। करोड़ां बिघन भी तेरे लथ जाणगे ते आ जेड़े पुठे कर्म ने ना गुरु रामदास मेहर करके सिद्धियां कर देणगे। महाराज कहते अमृत वेले उठ के इशनान करना, वाहिगुरु दा जाप करना ते नाल गुरु दे दर्शन करने ते दोपहर दा समा होना चरण कमल पढ़नी जां सुननी। आखो धन गुरु रामदास जी। अज भी चरण कमल दी चौकी लगदी है दरबार साहिब, सुनियो। ते उस तो बाद महाराज कहंदे दोए घड़ियां दिन लैंदियां, दोए घड़ियां रात जांदी तिकर रह रौस पढ़नी। कीर्तन ते रह रौस पढ़नी शाम दे वेले। कीर्तन रह रौस साहिब जी दी बाणी ते उस तो बाद की कहंदे कथा कीर्तन सुन के ते कीर्तन सोले दी बाणी पढ़ के सौना। ये बचन दिते। अगली गल सुनियो ते कहंदे हर किरत कार जो करनी है ना, जो भी तुहाडी किरत है, जो भी तुहानू मरण ने किरत कमाई दा साधन दिता है, कहंदे हर किरत कार जो करनी ओदे विच सच बोलना ते सच कमावना। झूठ दी किरत नहीं, सच बोलना सच कमावना। महाराज ने यह बचन करके अगली गल पता की कही, ये सुन के भरवां जकारा लगे। गुरु रामदास जी की खुशी जिहड़ियां गल्लां सुनियां जे, मैं डिटेल च नहीं गया, सुनियो। ये बार बार जाके यूट्यूब ते सुन लेना। ये सारियां गल्लां करन तो बाद गुरु रामदास पातशाह पता की कहंदे, अखीरला बचन की कीता। कहंदे हर किरत कार जो करनी सच बोलना सच कमावना। कहंदे जदों तुसी ये बचन मनोगे, जदों तुसी ये बचनां नूं कमावोगे, शंका ना रखियो मैं तो साडे अंग संग ही होवांगा। बोले सो निहाल सत श्री अकाल। मैं तो साडे अंग संग ही होवांगा। अंग संग अज जिन्हां दा असीं आगमन दिन मना रहे हैं, उन्हां दी खुशी अमृत वेले च, उन्हां दी खुशी नाम जपण च, उन्हां दी खुशी प्यारिओ भज भज के सेवा करन दे विच, उन्हां दी खुशी जदों एक दूजे दी असीं हेल्प करदे उस चीज विच, उन्हां दी खुशी लोड़वंद दी बाह फड़न दे विच, ओ गुरु रामदास जी दी खुशी बाणी नाल जुड़न दे विच, ओ गुरु रामदास जी दी खुशी है जदों तू अमृत वेले आके गुरु दे दीदार करदा आ चीज विच। ते जिस चीज विच गुरु दी खुशी होवे ओ काम कर लेने चाहिए ने। ते जिहदे विच प्रसन्नता नहीं ना, उन्हां कम्मां तो अपने मन नूं मोड़न दा यतन करना है। आखो धन गुरु रामदास जी। पर कहंदे शंका ना करियो, मैं तो साडे अंग संग ही होवांगा जदों ये बचन कमाओगे। गुरु मेहर करे, बख्शिश करे, रहमत करे। जिन्नियां संगतां दूरों नेड़ों चल के पहुंचदियां जे जां घरां दे विच उठ के अमृत वेला संभालदियां जे, ये मेरी बेनती गुरु दीयां खुशियां लो। अज दे जेड़े ये यज्ञ दे विच अमृत वेले दे समागम विच चल रहीआं सेवावां विच, गुरु दे लंगरां च देगां विच जेड़े जेड़े प्रेमियां ने हिस्सा पाया, उन्हां दी चढ़दी कला, उन्हां दे घर विच बरकत पवे। गुरु रामदास बाबा दीप सिंह नाल सांझ बने, गुरसिੱਖੀ जीवन कायम रवे। ये मैं उन्हां दे नाम एक मिनट से बोल रहे हैं, तुसी जकारा ला के फिर उन्हां नूं असीस देना कि गुरु रामदास अपनियां बरकतां बनाई रखण, उन्हां नूं भी बल बख्शण, ते जिन्हां कोल ये बल माया दा घट है ना, उन्हां नूं भी होर बल बख्शण। आखो धन गुरु रामदास जी। हर पक्ष तो मालक जी पैज रखण, ये बेनती है। माता सतवंत कौर जी देह रोगता चढ़दी कला दी अरदास कैनेडा तो बड़े प्यार वाले ने, गुरु जी की कृपा नाल। दिलप्रीत कौर जी, अमृतपाल सिंह दिओल, बच्चियां दी अरदास देह रोगता दी, परमजीत कौर, हरप्रीत सिंह, रशपाल कौर,
ਇਹ ਸ਼ੁਕਰਾਨੇ ਦੀ ਅਰਦਾਸ, ਦੂਜਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਸੰਦੀਪ ਕੌਰ ਜੀ, ਸਰਦੂਲ ਸਿੰਘ ਜੀ, ਹਰਮੀਤ ਸਿੰਘ ਜਲੰਧਰ ਤੋਂ, ਜਸਬੀਰ ਸਿੰਘ, ਮਨਨਦੀਪ ਸਿੰਘ ਜਲੰਧਰ, ਰਜਿੰਦਰ ਸਿੰਘ ਸੱਗੂ ਜਲੰਧਰ ਤੋਂ, ਬਲਵਿੰਦਰ ਸਿੰਘ, ਹਰਪ੍ਰੀਤ ਕੌਰ, ਸਤਬੀਰ ਸਿੰਘ, ਰਾਜਪਾਲ ਸਿੰਘ, ਕਰਨਵੀਰ ਸਿੰਘ ਸਨ ਆਫ ਸੁਖਵਿੰਦਰ ਸਿੰਘ, ਗੁਰਫਤਿਹਬੀਰ ਸਿੰਘ ਰਾਮ ਤੀਰਥ ਰੋਡ ਤੋਂ, ਹਰਸਿਮਰਨ ਕੌਰ ਜੀ, ਜਸਬੀਰ ਕੌਰ ਜੀ, ਰਾਜਪਾਲ ਸਿੰਘ ਬਟਾਲੇ ਤੋਂ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਹਰਦੀਪ ਸਿੰਘ ਜੰਮੂ ਤੋਂ, ਸੁਖਦੇਵ ਸਿੰਘ, ਹਰਮੀਤ ਸਿੰਘ ਜੀ, ਮਨਵੀਰ ਸਿੰਘ, ਅਰਸ਼ਦੀਪ ਕੌਰ ਕੈਨੇਡਾ ਤੋਂ। ਇਹ ਸਾਰੇ ਗੁਰਮੁਖਾਂ ਨੇ ਜੋ ਅੱਜ ਦੇ ਸਮਾਗਮ ਦੇ ਵਿੱਚ ਆਪਣਾ ਤਿਲਫੁਲ ਯੋਗਦਾਨ ਪਾਇਆ। ਹੋਰ ਜੋ ਬਾਬਾ ਦੀਪ ਸਿੰਘ ਦਾ ਸਥਾਨ ਬਣ ਰਿਹਾ, ਕਿਸੇ ਨੇ ਇੱਕ ਤੇਰੀ, ਕਿਸੇ ਨੇ ਦੋ ਤੇਰੀਆਂ, ਜਿੰਨੀ ਗੁਰੂ ਨੇ ਵਿੱਚ ਦਿੱਤੀ ਹੈ, ਜਿਨ੍ਹਾਂ ਨੇ ਹਿੱਸੇ ਪਾਏ, ਸਭ ਦੀ ਚੜ੍ਹਦੀ ਕਲਾ ਲਈ ਇੱਕ ਜੈਕਾਰਾ ਲਾ ਦਿਓ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਤੁਹਾਡੇ ਲਈ ਖੁਸ਼ੀ ਦੀ ਗੱਲ ਹੈ, ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲਫੁਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ। ਸਭ ਨੂੰ ਪਤਾ ਹੈ, ਇੱਕ ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਬੇਨਤੀ ਆਪ ਜੀਆਂ ਦੇ ਚਰਨਾਂ ਦੇ ਵਿੱਚ, ਦਾਸ ਦਾ ਬੇਟਾ ਹਰਸਹਿਜ ਸਿੰਘ ਔਰ ਬੇਟੀ ਹਰਸਿਫਤ ਕੌਰ ਦੋਵਾਂ ਨੇ YouTube ਦੇ ਉੱਤੇ ਚੈਨਲ ਬਣਾਏ ਨੇ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ। ਮੇਰੀ ਬੇਨਤੀ, ਇਹ ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਅੱਗੇ ਸ਼ੇਅਰ ਵੀ ਕਰਨਾ। ਜਿਹੜੇ ਸਾਡੀ ਫੈਮਿਲੀ ਦੇ ਨਾਲ ਜੁੜਨਾ ਚਾਹੁੰਦੇ ਨੇ, ਪਰਿਵਾਰਕ ਮੈਂਬਰ ਬਣਨਾ ਚਾਹੁੰਦੇ ਨੇ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਦੋਵੇਂ ਚੈਨਲਾਂ ਦੇ ਉੱਤੇ ਰੋਜ਼ ਬੱਚੇ ਨਵੇਂ ਵਲੌਗ ਪਾਉਂਦੇ ਨੇ ਔਰ ਸੰਗਤਾਂ ਬੜੀਆਂ ਅਸੀਸਾਂ ਦੇ ਰਹੀਆਂ, ਬੜਾ ਪਿਆਰ ਦੇ ਰਹੀਆਂ ਨੇ। ਇਹ ਬੇਨਤੀ ਭੁੱਲਿਓ ਨਾ, ਹਰਸਹਿਜ ਸਿੰਘ ਵਲੌਗਸ ਤੇ ਹਰਸਿਫਤ ਕੌਰ ਵਲੌਗ, ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।